अस्सलाम वालेकुम, सत श्री अकाल, प्रणाम तमाम ਬਜ਼ੁਰਗਾਂ ਨੂੰ, ਦੋਸਤ ਅਹਿਬਾਬ, ਅਜ਼ੀਜ਼ ਘਰ ਮਾਵਾਂ ਭੈਣਾਂ ਨੂੰ। ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਹੈ ਕਿ ਸਾਡੇ ਬਹੁਤ ਸਾਰੇ ਦਈ ਇਲਾਕੇ ਜਿਹੜੇ ਕਿ ਸ਼ਹਿਰਾਂ ਤੋਂ ਦੂਰ ਨੇ ਜਾਂ ਸ਼ਹਿਰਾਂ ਦੇ ਕਰੀਬ ਵੀ ਨੇ, ਤੇ ਉਹਨਾਂ ਦੀ ਕਮ ਇਲਮੀ ਦੀ ਵਜ੍ਹਾ ਤੋਂ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹੁੰਦੀਆਂ ਨੇ ਕਿ ਜਿਹੜੀਆਂ ਕਿ ਇੱਕ ਡਾਕਟਰ ਵਾਸਤੇ ਬੜੀ ਅਜੀਬ ਹੁੰਦੀਆਂ ਨੇ। ਲੇਕਿਨ ਇਹਦੇ ਵਿੱਚ ਇਹ ਵੀ ਹੈ ਕਿ ਜ਼ਾਰੇ ਤਾਲੀਮ ਦੀ ਕਮੀ ਹੋਣ ਦੀ ਵਜ੍ਹਾ ਤੋਂ, ਲੋਕਾਂ ਦੀ ਆਗਾਹੀ ਨਾ ਹੋਣ ਦੀ ਵਜ੍ਹਾ ਤੋਂ ਬਹੁਤ ਸਾਰੀਆਂ ਨਈ ਚੀਜ਼ਾਂ ਜਨਮ ਲੈਂਦੀਆਂ ਨੇ। ਅੱਜ ਕੱਲ੍ਹ ਕੀ ਹੁੰਦਾ ਕਿ ਜੀ ਛੋਟੇ ਬੱਚੇ ਜਿਹੜੇ ਮਾਂ ਦਾ ਦੁੱਧ ਪੀ ਰਹੇ ਹੁੰਦੇ ਨੇ, ਸਾਲ ਤੋਂ ਥੱਲੇ ਵਾਲੇ, ਉੱਥੇ ਕੀ ਆਉਂਦਾ ਕਿ ਅਗਰ ਹੁਣ ਹਲਕਾ ਜਿਹਾ ਵੀ ਉਹਦਾ ਪੇਟ ਖਰਾਬ ਹੋ ਜਾਏ ਤੇ ਮਾਂ ਪਿਓ ਨੂੰ ਇਹ ਟੈਨਸ਼ਨ ਹੁੰਦੀ ਬਸ ਪਾਣੀ ਦੀ ਕਮੀ ਨਾ ਹੋ ਜਾਏ ਕਿਧਰੇ। ਉਹ ਡਾਕਟਰਾਂ ਨੂੰ ਕਈ ਦਫਾ ਜਾ ਕੇ ਖੁਦ ਹੀ ਕਹਿਣਾ ਜੀ ਨਹੀਂ ਜੀ ਡ੍ਰਿਪ ਲਾਓ ਡ੍ਰਿਪ ਲਾਓ। ਤੇ ਉਹਨਾਂ ਅੱਗੇ ਬੇਨਤੀ ਹੈ, ਉਹਨਾਂ ਅੱਗੇ ਇੱਕ ਇਲਤਜਾ ਹੈ ਕਿ ਦੇਖੋ ਹਰ ਚੀਜ਼ ਦਾ ਹੱਲ ਟੀਕਾ ਬੋਤਲ ਨਹੀਂ ਹੁੰਦੀ ਮੇਰੀ ਭੈਣ। ਪਹਿਲੀ ਗੱਲ ਤਾਂ ਉਹਦੀ ਵਜ੍ਹਾ ਤਲਾਸ਼ ਕਰਨ ਦਿਓ ਡਾਕਟਰ ਨੂੰ ਕਿ ਬਈ ਕਿਸ ਵਜ੍ਹਾ ਤੋਂ ਮੋਸ਼ਨ ਲੱਗੇ ਨੇ। ਠੀਕ ਹੈ, ਫਿਰ ਅੱਲਾ ਦਾ ਭਲਾ ਹੋਵੇ, ਬਹੁਤ ਸਾਰੀਆਂ ਜਗ੍ਹਾ ਇਸ ਤਰ੍ਹਾਂ ਦੀਆਂ ਨੇ ਕਿ ਜਿੱਥੇ ਨਾਨ ਕੁਆਲੀਫਾਈਡ ਬੰਦੇ ਬੈਠੇ ਨੇ ਜਿਹੜੇ ਕਿ ਡਾਕਟਰ ਨਹੀਂ, ਲੇਕਿਨ ਉਹਨਾਂ ਦਾ ਕਾਰੋਬਾਰ, ਉਹਨਾਂ ਰਿਸਕ ਆਪਣਾ ਰਿਸਕ ਦਾ ਡੀਆ ਬਣਾਇਆ। ਤਾਂ ਉਹਨਾਂ ਲੋਕਾਂ ਵਾਸਤੇ ਵੀ ਇੱਕ ਮਿਹਨਤ ਹੈ ਕਿ ਦੇਖੋ ਹਰ ਬੱਚਾ ਜਿਹੜਾ ਵੀ ਉਲਟੀ ਪੇਚਿਸ ਨਾਲ ਆਏ, ਉਹਨੂੰ ਤੁਸੀਂ ਜਿਹੜਾ ਹੈ ਲਾਜ਼ਮੀ ਨਹੀਂ ਕਿ ਉਹਨੂੰ ਬੋਤਲ ਟੀਕਾ ਹੀ ਲਾਣਾ। ਦੇਖੋ ਸਭ ਤੋਂ ਵਜ੍ਹਾ ਕੀ ਹੁੰਦੀ ਹੈ, ਬੱਚੇ ਨੂੰ ਮਾਂ ਦੇ ਦੁੱਧ ਤੋਂ ਉਲਟੀ ਪੇਚਿਸ ਲੱਗਣ ਤੋਂ ਰਹਿ, ਤੇ ਉੱਥੇ ਵਜ੍ਹਾ ਜਾਣਨ ਦੀ ਕੋਸ਼ਿਸ਼ ਕਰੋ। ਕਿਸੇ ਬੰਦੇ ਨੇ ਗੰਦੇ ਹੱਥ 'ਤੇ ਨਹੀਂ ਲਗਾ ਦਿੱਤੇ ਜਾਂ ਗੰਦੀ ਉਂਗਲੀ ਬੱਚੇ ਦੇ ਮੂੰਹ 'ਤੇ ਨਹੀਂ ਪਾ ਦਿੱਤੀ। ਬਸਗਤ ਘਰ 'ਚ ਇੱਕ ਬੱਚੇ ਨੂੰ ਪੇਚਿਸ ਲੱਗੇ ਹੋਣਗੇ ਉਲਟੀ ਦਾ ਜਾਂ ਇਸ ਤਰ੍ਹਾਂ ਦਾ ਮਸਲਾ ਹੋਵੇ, ਉਹਦਾ ਹੱਥ ਗੰਦੇ ਹੁੰਦੇ ਨੇ, ਜਰਾਸੀਮ ਹੱਥ ਨਾਲ ਲੱਗੇ ਹੋਣਗੇ ਉਹਦੇ, ਉਹ ਬੱਚੇ ਦੇ ਆ ਕੇ ਮੂੰਹ 'ਚ ਪਾ ਦਿੰਦਾ, ਉਹਦੀ ਵਜ੍ਹਾ ਤੋਂ ਵੀ ਹੋ ਜਾਂਦਾ ਹੈ। ਗੰਦਾ ਪਾਣੀ ਪੀਣ ਦੀ ਵਜ੍ਹਾ ਤੋਂ ਹੋ ਜਾਂਦਾ ਹੈ। ਦੁੱਧ ਸਹੀ ਤਰ੍ਹਾਂ ਉਬਾਲਣ ਨਾਲ ਨਾ ਹੋ ਜਾਂਦਾ, ਕਿਉਂਕਿ ਵਜ੍ਹਾ ਦੇਖੋ ਮਾਵਾਂ ਦਾ ਬਹੁਤ ਕਮ ਜਗ੍ਹਾ 'ਤੇ ਤੁਸੀਂ ਦੇਖਿਆ ਹੋਣਾ ਕਿ ਹੁਣ ਅੱਜ ਕੱਲ੍ਹ ਆਗਾਹੀ ਦੀ ਵਜ੍ਹਾ ਤੋਂ ਕੁਝ ਬਿਹਤਰੀ ਆਈ ਹੈ, ਨਹੀਂ ਤਾਂ ਮਾਵਾਂ ਅਕਸਰ ਦਾ ਆਪਣਾ ਦੁੱਧ ਪਿਲਾਉਂਦੀਆਂ ਨਾਲ ਗਾਂ ਮੱਝ ਦਾ ਜਾਂ ਡੱਬੇ ਦਾ ਕੋਈ ਦੁੱਧ ਪਿਲਾਉਂਦੇ ਹੁੰਦੇ ਨੇ। ਅਤੇ ਕੋਸ਼ਿਸ਼ ਕੀਤਾ ਕਰੋ ਉਹਦਾ ਕਾਜ਼ ਲੱਭੋ, ਵਜ੍ਹਾ ਕੀ ਹੈ। ਠੀਕ ਹੈ, ਹਰ ਗੱਲ ਦਾ ਜਾਂ ਹਰ ਬਿਮਾਰੀ ਦਾ ਇਲਾਜ ਜਿਹੜਾ ਉਹ ਟੀਕਾ ਬੋਤਲ ਨਹੀਂ ਹੁੰਦਾ। ਠੀਕ ਹੈ, ਕੋਸ਼ਿਸ਼ ਕਰੋ ਕਿ ਬੱਚੇ ਨੇ ਅਗਰ ਇੱਕ ਦੋ ਪੇਚਿਸ ਆ ਵੀ ਗਏ ਤਾਂ ਕੋਈ ਗੱਲ ਨਹੀਂ, ORS ਆਮ ਦੁਕਾਨਾਂ ਤੋਂ ਮਿਲ ਜਾਂਦਾ, ਲੋ ਉਸਮੁਲਰ ORS, ਉਹ ਬਣਾ ਕੇ ਬੱਚੇ ਨੂੰ ਹਰ ਪੇਚਿਸ ਦੇ ਨਾਲ ਥੋੜ੍ਹਾ ਥੋੜ੍ਹਾ ਪਿਲਾ ਦਿਓ ਜਿਤਨਾ ਬੱਚੇ ਦੀ ਤਮੰਨਾ ਹੋਵੇ। ਹਾਂ, ਅਗਰ ਤੁਹਾਨੂੰ ਲੱਗਦਾ ਕਿ ਨਹੀਂ ਪੇਚਿਸ ਉਲਟੀਆਂ ਬਹੁਤ ਜ਼ਿਆਦਾ ਹੋ ਗਏ ਨੇ, ਮਤਲਬ ਬੱਚਾ ਨਾ ਕੋਈ ਮੂੰਹ ਲੋ ਰਿਹਾ, ਕੋਈ ਚੀਜ਼ ਲੈ ਹੀ ਨਹੀਂ ਪਾ ਰਿਹਾ, ਜਿਹੜੀ ਚੀਜ਼ ਇਹਨੂੰ ਉਲਟੀ ਨੇ, ਫਿਰ ਡਾਕਟਰ ਕੋਲ ਲੈ ਕੇ ਜਾਓ। ਫਿਰ ਸਤ ਬਿਸਮਿਲ੍ਲਾ ਤੁਸੀਂ ਬੇਸ਼ੱਕ ਅਗਰ ਇੰਜੈਕਸ਼ਨ ਫਾਰਮ 'ਚੋਂ ਕਰਨਾ ਤਾਂ ਕੋਈ ਮਸਲਾ ਨਹੀਂ। ਠੀਕ ਹੋਗਾ ਜੀ, ਖੁਸ਼ ਰਹੋ, ਆਬਾਦ ਰਹੋ, ਹੱਸਦੇ ਰਹੋ, ਵਸਦੇ ਰਹੋ, ਮੁਹੱਬਤਾਂ ਬਾਂਟੋ, ਇਨਸਾਨੀਅਤ ਦਾ ਦਰਸ ਦਿਓ ਅਤੇ ਮੁਸ਼ਕਿਲ ਵਕਤ ਵਿੱਚ ਲੋਕਾਂ ਦੀ ਮਦਦ ਕਰੋ। अस्सलाम वालेकुम।